ਵਾਹਿਗੁਰੂ जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਬੈਠ ਕੇ ਸਾਨੂੰ ਦੇਖ ਜਾਂ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਿਛਲੇ 2-3 ਦਿਨਾਂ ਤੋਂ ਇੱਕ ਇਸ਼ੂ 12ਵੀਂ ਕਲਾਸ ਦੀ ਜਿਹੜੀ ਸਿਲੇਬਸ ਦੀ ਵਿੱਚੋਂ ਜਿਹੜੀ ਸਿੱਖ ਇਤਿਹਾਸ ਦੇ 23 ਚੈਪਟਰਸ ਨੂੰ ਨਿਗਲੈਕਟ ਕਰਨ ਦਾ ਸਾਹਮਣੇ ਆਇਆ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜਾ 12ਵੀਂ ਜਮਾਤ ਦਾ ਸਿਲੇਬਸ ਹੈਗਾ ਉਹਦੇ ਵਿੱਚੋਂ ਇਹ ਸਿੱਖ ਸਫਾਂ ਦੇ ਵਿੱਚ ਤੇ ਓਵਰਆਲ ਅੱਜ ਕੱਲ੍ਹ ਇਹ ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ ਇਹ ਇਸ਼ੂ। ਇਹਦੇ ਤੇ ਪੋਲਿਟਿਕਸ ਵੀ ਕੀਤੀ ਜਾ ਰਹੀ ਹੈ। ਅਕਾਲੀਆਂ ਵੱਲੋਂ ਸਟੈਂਡ ਲਿਆ ਗਿਆ। ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਹਦੇ ਤੇ ਸਿਆਸਤ ਕਰ ਰਹੇ ਨੇ, ਝੂਠ ਬੋਲ ਰਹੇ ਨੇ, ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਜਿਹੜੇ ਦੋਸ਼ ਨੇ ਉਹ ਨਕਾਰੇ ਗਏ ਨੇ। ਜਿਨ੍ਹਾਂ ਵੱਲੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਵੀ ਤੇ ਬਾਕੀਆਂ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਉਹ ਚੈਪਟਰਸ ਨੇ ਉਹਨਾਂ ਦੇ ਵਿੱਚ ਕੋਈ ਫੇਰ ਬਦਲ ਨਹੀਂ ਕੀਤਾ ਗਿਆ, ਹਿਸਟਰੀ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ, ਬਲਕਿ 11ਵੀਂ ਜਮਾਤ ਦੇ ਵਿੱਚ ਜਿਹੜੇ ਨੇ ਇਹ ਚੈਪਟਰਸ ਕੁਝ ਇਨਕਲੂਡ ਕੀਤੇ ਗਏ ਨੇ। ਸੋ ਓਵਰਆਲ ਜਿਹੜਾ ਇਹ ਮਸਲਾ ਹੈਗਾ ਇਹ ਭਖਿਆ ਹੋਇਆ, ਪਰ ਇਹਦੇ ਪਿੱਛੇ ਕਿਤੇ ਨਾ ਕਿਤੇ ਇਹ ਗੱਲ ਸਿੱਖ ਸਫਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਿ RSS ਦੀ ਜਿਹੜੀ ਨੀਤੀ ਹੈ ਕਿ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜਾਂ ਜਿਹੜਾ ਮਾਈਨੋਰਿਟੀਜ਼ ਦੇ ਨਾਲ ਸੰਬੰਧਿਤ ਇਤਿਹਾਸ ਹੈਗਾ ਉਹਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ ਤੇ ਇੱਕ ਨਵੇਂ ਸਿਰਿਓਂ ਇਤਿਹਾਸ ਜਿਹੜਾ ਹੈਗਾ ਉਹ ਸਿਰਜਿਆ ਜਾ ਰਿਹਾ ਹੈ RSS ਵੱਲੋਂ। ਕਿਤੇ ਨਾ ਕਿਤੇ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਨੇ ਜਾਂ ਸਿੱਖ ਆਈਡੀਓਲੋਜੀ ਨਾਲ ਸੰਬੰਧਿਤ ਜਿਹੜੇ ਲੋਕ ਹੈਗੇ ਨੇ ਉਹਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਇਹ ਇਲਜ਼ਾਮ ਵੀ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ RSS ਤੇ ਹੱਥ ਠੋਕੇ ਬਣ ਕੇ ਉਹਨਾਂ ਦੀ ਜਿਹੜੀ ਨੀਤੀ ਹੈ ਉਹਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ। ਸੋ ਇਹ ਸਾਰੇ ਇਸ਼ੂ ਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਘੋਖਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਮਾਮਲਾ ਐਗਜ਼ੈਕਟਲੀ ਹੈ ਕੀ ਤੇ ਇਹਦੇ ਬਿਹਾਈਂਡ ਕੀ ਹੋ ਸਕਦਾ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਸਾਡੇ ਨਾਲ ਅੱਜ ਪਟਿਆਲਾ ਤੋਂ ਫੋਨ ਲਾਈਨ ਤੇ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ। ਪ੍ਰੋਫੈਸਰ ਸਾਹਿਬ, ਜਿਹੜੀ ਇਹ ਗੱਲ ਸਾਹਮਣੇ ਆਈ ਹੈ, ਇੱਕ ਇਸ਼ੂ ਸਾਹਮਣੇ ਆਇਆ ਕਿ 12ਵੀਂ ਜਮਾਤ ਜਿਹੜੀ ਹੈਗੀ ਆ ਉਹਦੇ ਸਿਲੇਬਸ ਦੇ ਵਿੱਚੋਂ 23 ਚੈਪਟਰ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਉਹ ਹਟਾਏ ਗਏ ਆ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹਨਾਂ ਜਿਹੜੇ ਇਹ ਦੋਸ਼ ਨੇ ਇਹਨਾਂ ਨੂੰ ਨਕਾਰਿਆ ਗਿਆ, ਪਰ ਓਵਰਆਲ ਤੁਸੀਂ ਕੀ ਸਮਝਦੇ ਹੋ, ਕੀ ਐਨਾਲਾਈਜ਼ ਕਰਦੇ ਹੋ ਉੱਥੇ ਗਰਾਊਂਡ ਤੇ ਬੈਠ ਕੇ ਕਿ ਐਗਜ਼ੈਕਟਲੀ ਇਹ ਚੱਲ ਕੀ ਰਿਹਾ? ਹਾਂਜੀ, ਜਿਸ ਤਰ੍ਹਾਂ ਅਖਬਾਰਾਂ ਵਿੱਚ ਅਸੀਂ ਪੜ੍ਹ ਰਹੇ ਹਾਂ, ਤੁਸੀਂ ਵੀ ਇਹ ਗੱਲ ਕਾਫੀ ਹੱਦ ਤੱਕ ਬਿਆਨ ਕਰ ਦਿੱਤੀ ਹੈ ਕਿ ਜੋ ਕੁਝ ਹੋ ਰਿਹਾ ਹੈ ਇਹ ਸਿੱਖ ਇਤਿਹਾਸ ਨੂੰ, ਸਿੱਖ ਆਈਡੀਓਲੋਜੀ ਨੂੰ ਮਿਨੀਮਾਈਜ਼ ਕਰਨ ਦੀ ਇੱਕ ਕੋਸ਼ਿਸ਼ ਹੈ। ਦੋਸ਼ ਦੋਵੇਂ ਪਾਸੇ ਇੱਕ ਦੂਜੇ ਤੇ ਲਗਾ ਰਹੇ ਨੇ, ਪਰ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੀ ਸੰਗਤ ਦੀ ਅਵੇਅਰਨੈਸ ਹੈ ਜੋ 47 ਤੋਂ ਬਾਅਦ ਘਟਦੀ ਗਈ, ਕਿਉਂਕਿ ਇਹ ਮਤਲਬ ਕਿ ਜਿਹੜੀਆਂ ਚੀਜ਼ਾਂ ਨੇ ਇਹ ਉਭਰਨ ਲੱਗਦੀਆਂ ਸਿੱਖ ਆਈਡੀਓਲੋਜੀ ਨੂੰ ਮਿਨੀਮਾਈਜ਼ ਕਰਨ ਦੀ ਜਿਹੜੀ ਹੈ ਉਹ ਰੀਤ ਜਿਹੜੀ ਹੈ ਪੁਰਾਣੀ ਚਲੀ ਆਉਂਦੀ ਸੀ ਉਹ ਅੱਗੇ ਤੱਕ ਹੁਣ ਕੰਟੀਨਿਊ ਹੈ। ਮੈਂ ਉਦਾਹਰਨ ਦੇ ਤੌਰ ਤੇ ਇਹ ਗੱਲ ਕਹਿ ਸਕਦਾ ਕਿ ਇਹਦੀ ਸ਼ੁਰੂਆਤ 1947 ਦੇ ਪਹਿਲੇ ਦਿਨ ਹੀ ਸ਼ੁਰੂ ਹੋ ਗਈ ਸੀ, ਜਦੋਂ ਸਿੱਖਾਂ ਨੂੰ ਇੱਕ ਜਰਾਇਮ ਪੇਸ਼ਾ ਕੌਮ ਕਹਿ ਦਿੱਤਾ ਗਿਆ ਸੀ ਜੀ। ਕਿਸੇ ਲੀਡਰਸ਼ਿਪ ਨੇ ਇਹਦਾ ਕੋਈ ਸੌਲਿਡ ਜਵਾਬ ਨਹੀਂ ਦਿੱਤਾ ਤੇ ਨਾਲ ਹੀ ਉਹਨਾਂ ਨੇ ਸਾਨੂੰ ਸਿੱਖ ਹੋਣ ਤੋਂ ਵੀ ਮੁਨਕਰ ਹੋ ਗਏ ਕਿ ਸਿੱਖ ਕੋਈ ਕੌਮ ਵੀ ਹੈਗੀ ਹੈ। ਅੱਜ ਅਸੀਂ ਇਹ ਗੱਲ ਦਾਅਵੇ ਕਰੀਏ ਕਿ ਸਾਡਾ ਸਿੱਖਾਂ ਦਾ ਜਿਹੜਾ ਉਹ ਕਹਾਂਗੇ ਤੁਸੀਂ ਤਾਂ ਹੈ ਹੀ ਹਿੰਦੂ ਹੋ ਜੀ, ਸੰਵਿਧਾਨ ਤਾਂ ਭਾਵੇਂ ਹਿੰਦੂ ਮੰਨਦਾ, ਤੁਸੀਂ ਕਹੀ ਜਾਂਦੇ ਵੀ ਸਿੱਖਾਂ ਦਾ ਆਹ ਘਟਾਤਾ ਆਹ ਵਧਾਤਾ। ਸੋ ਗੱਲ ਕਿਤੇ ਨਾ ਕਿਤੇ ਜਿਵੇਂ ਗਾਂਧੀ ਆ ਜੀ, ਮਹਾਤਮਾ ਗਾਂਧੀ ਨੇ ਜਿਹੜਾ ਜਸਵੰਤ ਸਿੰਘ ਕੰਵਲ ਨੇ ਲਹੂ ਦੀ ਲੋੜ ਨਾਵਲ ਲਿਖਿਆ ਅੱਜ ਤੋਂ 40-50 ਸਾਲ ਪਹਿਲਾਂ, ਇਹਦੇ ਵਿੱਚ ਜ਼ਿਕਰ ਕੀਤਾ ਕਿ ਮਹਾਤਮਾ ਗਾਂਧੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੁੱਲਣ ਦੇਸ਼ ਭਗਤ ਕਹਿੰਦਾ ਜੀ।
ਜੇਕਰ ਇਹ ਸਾਰੀਆਂ ਗੱਲਾਂ ਸਿੱਖਾਂ ਨੇ ਬਰਦਾਸ਼ਤ ਕਰ ਲਈਆਂ, ਭਾਵ ਦੁਬਾਰਾ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਕਰਕੇ ਕਿਸੇ ਸਰਕਾਰ ਤੋਂ, ਕਿਸੇ ਰਾਜ ਕਰਦੀ ਧਿਰ ਤੋਂ, ਕਿਸੇ ਪਾਰਟੀ ਤੋਂ ਮਾਫੀ ਮੰਗਵਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਤਾਂ ਜਿਹੜੀਆਂ ਗੱਲਾਂ ਅੱਜ ਅਖਬਾਰਾਂ 'ਚ ਆ ਰਹੀਆਂ ਨੇ ਇਹ ਵਾਪਰਨਗੀਆਂ ਹੀ ਵਾਪਰਨਗੀਆਂ ਜੀ। ਰਹੀ ਗੱਲ ਇਹ ਕਿ ਇੱਕ ਪਾਸੇ ਕਿਹਾ ਜਾ ਰਿਹਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿ ਆਹ ਜਿਹੜਾ ਸਿਲੇਬਸ ਤਬਦੀਲ ਕੀਤਾ ਗਿਆ ਕਿ ਚੈਪਟਰ ਘਟਾਏ ਗਏ ਨੇ, ਕੁਝ ਦੂਜੇ ਚੈਪਟਰ ਜੋੜੇ ਗਏ ਨੇ, ਇਹ ਕਵਾਇਦ ਜਿਹੜੀ ਹੈ ਇਹ ਅਕਾਲੀ ਟਾਈਮ ਦੇ ਵਿੱਚ, ਅਕਾਲੀ ਸਰਕਾਰ ਦੀ ਟਾਈਮ ਦੇ ਵਿੱਚ ਸ਼ੁਰੂ ਹੋ ਗਏ ਸੀ। ਤੇ ਜਦੋਂ ਉਹ ਕਹਿੰਦੇ ਨੇ ਕੈਪਟਨ ਅਮਰਿੰਦਰ ਸਿੰਘ ਕਿ 2017 ਦੇ ਵਿੱਚ ਮਾਰਚ ਵਿੱਚ ਅਸੀਂ ਰਾਜ ਭਾਗ ਸੰਭਿਆ, ਇਹ ਆਲਰੇਡੀ ਚੱਲਦੀ ਡਿਸਕਸ਼ਨ ਚੱਲਦੀ ਰਹੀ ਜੀ। ਤੇ ਉਹਦੇ ਵਿੱਚ SGPC ਦੇ ਨੁਮਾਇੰਦੇ ਵੀ ਆ ਕੇ ਮੀਟਿੰਗ ਦੇ ਵਿੱਚ ਬੈਠ ਰਹੇ ਸੀ ਸਿੱਖ ਇਤਿਹਾਸ ਨੂੰ ਵਾਚ ਕਰਨ ਦੇ ਲਈ ਜੀ। ਪਰ ਇਹ ਗੱਲ ਜਿਹੜੀ ਹੈ ਇਹ ਹਜੇ ਕਈ ਦਿਨ ਅਖਬਾਰਾਂ ਚੱਲੂਗੀ, ਫਿਰ ਕੋਈ ਹੋਰ ਮਸਲਾ ਹੋ ਜਾਊਗਾ, ਇਹ ਇੱਥੇ ਹੀ ਖਤਮ ਹੋ ਜਾਊਗਾ। ਅਸੀਂ ਮੁਜ਼ਾਹਰੇ ਕਰਾਂਗੇ, ਅਸੀਂ ਮੈਮੋਰੈਂਡਮ ਦੇਵਾਂਗੇ, ਉਹ ਸਾਈਡ ਤੇ ਕਰ ਦਿੱਤੇ ਜਾਣਗੇ। ਪਰ ਗੱਲ ਹੈ ਕਿ ਮਸਲੇ ਨੂੰ ਮਸਲਾ ਮਾਰ ਦੇਗਾ। ਕੀ ਮੁਸ਼ਕਲ ਹੈ ਇੱਕ ਸਰਕਾਰ ਦੇ ਲਈ ਕਿ ਉਹ ਇੱਕ TV ਡਿਬੇਟ ਦੇ ਉੱਤੇ ਬੈਠ ਜਾਵੇ, ਇੱਕ ਸਰਕਾਰ ਦਾ ਨੁਮਾਇੰਦਾ, ਇੱਕ ਆਪੋਜੀਸ਼ਨ ਦਾ ਨੁਮਾਇੰਦਾ ਸਾਹਮਣੇ ਕਿਤਾਬਾਂ ਰੱਖ ਦੇਣ ਵੀ ਆਹ 1900 ਕੋਈ ਵੀ 2005 ਦਾ ਲੈ ਲੈਣ, 2000 ਦਾ ਲੈ ਲੈਣ, ਆਹ ਕਿਤਾਬਾਂ ਪਈਆਂ ਨੇ ਜੀ ਸਾਹਮਣੇ, ਆਹ ਜਿਹੜੀਆਂ ਨੇ ਆਹ ਅਕਾਲੀ ਸਰਕਾਰ ਦੇ ਟਾਈਮ ਦੀਆਂ ਪਈਆਂ ਨੇ ਸਾਹਮਣੇ, ਤੇ ਆਹ ਜਿਹੜਾ ਹੋਰ ਤਬਦੀਲੀ ਹੋ ਰਹੀ ਹੈ ਆਹ ਪਈਆਂ ਨੇ ਸਾਹਮਣੇ। ਇਹ ਲਾਈਵ 10 ਜਾਂ 20 ਮਿੰਟਾਂ ਦੇ ਵਿੱਚ ਇਹ ਸਾਰੀ ਡਿਸਕਸ਼ਨ ਅਧਿਕਾਰੀ ਬੈਠ ਕੇ ਹੀ ਕਰ ਸਕਦੇ ਨੇ ਜੇ ਸੱਚ ਤੇ ਝੂਠ ਦਾ ਨਿਰਣਾ ਇਹਨਾਂ ਨੇ ਕਰਨਾ ਹੋਵੇ। ਪਰ ਜੀ ਇਹਨਾਂ ਨੇ ਕੇਵਲ ਲੋਕਾਂ ਨੂੰ ਭੜਕਾ ਕੇ ਮਸਲਾ ਉੱਥੇ ਦਾ ਉੱਥੇ ਰੱਖ ਕੇ ਆਪਣੀ ਰਾਜਸੀ ਜਿਹੜੀ ਵੋਟਾਂ ਦੀ ਰਾਜਨੀਤੀ ਹੈ ਉਹਦੇ ਵੱਲ ਨੂੰ ਹੀ ਦੇਖਣਾ ਹੁੰਦਾ ਹੈ, ਜਿਹਦੇ ਕਰਕੇ ਇਹ ਸਾਰੇ ਸਿਆਸਤ ਜਿਹੜੇ ਨੇ ਇਹ ਸਿੱਖਾਂ ਦੇ ਗੱਲ ਪਈ ਜਾਂਦੇ ਨੇ ਜੀ। ਹੁਣ ਕੈਪਟਨ ਅਮਰਿੰਦਰ ਸਿੰਘ ਜਾਂ ਪ੍ਰਕਾਸ਼ ਸਿੰਘ ਬਾਦਲ ਸਭ ਨੂੰ ਪਤਾ ਵੀ ਕੀ ਹੋ ਰਿਹਾ। ਹਾਂ, ਦੁੱਖ ਦੀ ਗੱਲ ਇਹ ਆ ਸਭ ਤੋਂ ਵੱਡੀ, ਮੇਰੇ ਲਈ ਤਾਂ ਕੋਈ ਦੁੱਖ ਦੀ ਗੱਲ ਹੈ ਨਹੀਂ, ਮੇਰੀ ਪਾਰਟੀ ਲਈ ਵੀ ਕੋਈ ਦੁੱਖ ਦੀ ਗੱਲ ਤਾਂ ਹੈ ਨਹੀਂ। ਦੁੱਖ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਕੋਈ ਅਨਐਕਸਪੈਕਟਡ ਚੀਜ਼ ਵਾਪਰਦੀ ਹੈ ਜੀ, ਜਦੋਂ ਕੋਈ ਤੁਸੀਂ ਸੋਚ ਨਾ ਸਕੋ ਕਿ ਆਹ ਕਿਵੇਂ ਹੋ ਗਿਆ। ਅਸੀਂ ਕਾਂਗਰਸ ਬਾਰੇ, BJP ਬਾਰੇ, ਪ੍ਰਕਾਸ਼ ਸਿੰਘ ਬਾਦਲ ਬਾਰੇ ਤਾਂ ਹੁਣ ਆਮ ਆਦਮੀ ਪਾਰਟੀ ਬਾਰੇ ਵੀ ਬੜੇ ਪਹਿਲਾਂ ਤੋਂ ਸਪਸ਼ਟ ਹੋ ਕੇ ਚੱਲ ਰਹੇ ਹਾਂ ਕਿ ਇਹ ਸਾਰੀਆਂ ਹੀ ਤਰ੍ਹਾਂ ਸਟੇਟ ਪਾਲਿਸੀ ਜਿਹੜੀ ਮਾਈਨੋਰਟੀ ਦੀ ਖਾਸ ਕਰ ਹਿੰਦੂ, ਖਾਸ ਕਰ ਸਿੱਖਾਂ ਤੇ ਮੁਸਲਮਾਨਾਂ ਦੇ ਹਰ ਤਰ੍ਹਾਂ ਨਾਲ ਉਲਟ ਹੈ, ਆਈਡੀਓਲੋਜੀਕਲੀ ਉਲਟ ਹੈ, ਫਿਜ਼ੀਕਲੀ ਉਲਟ ਹੈ। ਇਹ ਸਾਰੇ ਇੱਕੋ ਹੀ ਨੇ। ਅਸੀਂ ਬੜੀ ਵਾਰ ਆਪਣੀਆਂ ਸਪੀਚਿਸ ਦੇ ਵਿੱਚ, ਆਪਣੇ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਕਹਿ ਚੁੱਕੇ ਹਾਂ ਲੋਕਾਂ ਨੂੰ, ਬਟ ਲੋਕ ਇਸ ਪਾਸੇ ਧਿਆਨ ਨਹੀਂ ਦੇ ਰਹੇ ਜੀ। ਜਦੋਂ ਤੁਹਾਡੇ ਘਰ ਡਾਟਾ ਪੈ ਰਿਹਾ, ਤੁਸੀਂ ਉਸ ਚੀਜ਼ ਨੂੰ ਦੇਖੀ ਕਰੀ ਜਾਂਦੇ ਹੋ, ਤੁਸੀਂ ਕਬੂਤਰ ਵਾਂਗ ਅੱਖਾਂ ਮੀਚ ਕੇ ਸੋਚਦੇ ਹੋ ਕਿ ਦਿੱਲੀ ਨੇ ਮੈਨੂੰ ਦੇਖਿਆ ਨਹੀਂ। ਦਿੱਲੀ ਤਾਂ ਕਦੀ ਆਉਂਦੀ ਹੈ, ਕਈ ਕਬੂਤਰ ਤਾਂ ਖਾ ਗਈ, ਕਈ ਆਈਡੀਓਲੋਜੀ ਦਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਖਬਾਰਾਂ 'ਚ ਆਉਂਦਾ ਅੱਜ ਤੋਂ ਸਾਲ ਪਹਿਲਾਂ ਕਿ ਡਾਕੂ ਲਿਖ ਦਿੱਤਾ ਗਿਆ, ਗੁਰੂ ਗੋਬਿੰਦ ਸਿੰਘ ਨੂੰ ਦੇਸ਼ ਭਗਤ ਲਿਖ ਦਿੱਤਾ ਗਿਆ, ਤੇ ਜੇ ਇੱਕ ਚੈਪਟਰ ਘਟਾ ਦਿੱਤਾ ਤਾਂ ਸਾਨੂੰ ਤਾਂ ਕੋਈ ਹੱਲ ਹੋਈ ਨਹੀਂ ਹੈ। ਪਰ ਦੁੱਖ ਵਾਲੀ ਗੱਲ ਇਹ ਹੈ ਕਿ ਜਿਹੜੇ ਲੋਕ ਇਹ ਸੋਚਦੇ ਸੀ ਵੀ ਸ਼ਾਇਦ ਜਿਹੜੀ BJP ਤੇ ਬਾਦਲ ਹੈ ਇਹ ਨਾਗਪੁਰ ਤੋਂ RSS ਤੋਂ ਡਾਇਰੈਕਸ਼ਨ ਲੈ ਕੇ ਸਾਰਾ ਸਿੱਖਾਂ ਦਾ ਸੱਤਿਆਨਾਸ਼ ਕਰਦਾ, ਇਹ ਤਾਂ ਕੁਝ ਲੋਕ ਕਹਿਣ ਲੱਗ ਗਏ ਸੀ ਜੀ। ਪਰ ਕੁਝ ਲੋਕ ਇਹ ਸਮਝਦੇ ਸੀ ਵੀ ਕਾਂਗਰਸ ਹੀ ਇੱਦਾਂ ਕਰਦੀ ਹੈ। ਪਰ ਉਹ ਵੀ ਸਾਹਮਣੇ ਆ ਗਿਆ ਵੀ ਜੇ 84 ਦੇ ਵਿੱਚ ਕਾਂਗਰਸ ਨੇ ਤੁਹਾਡਾ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੋਂ ਆਇਆ ਹੈ ਤੇ BJP ਨੇ ਉਹਦੀ ਹਮਾਇਤ ਕੀਤੀ ਹੈ, ਤਾਂ ਆਹ ਰਿਜ਼ਲਟ ਸਾਹਮਣੇ ਆ ਰਹੇ ਨੇ ਕਿ ਜੋ ਬਾਦਲ 10 ਸਾਲ ਤੋਂ RSS ਦੇ ਏਜੰਡੇ ਉੱਪਰ ਚੱਲ ਕੇ ਜਿਵੇਂ ਕੈਪਟਨ ਕਹਿ ਰਿਹਾ ਵੀ ਉਹ ਘਟਾ ਰਹੇ ਸੀ ਤੁਹਾਡਾ ਸਿਲੇਬਸ ਜੀ, ਉਹੀ ਉਹ ਕਹਿੰਦਾ ਅਸਲ 'ਚ ਉਹ ਕਹਿ ਰਿਹਾ ਵੀ ਮੈਂ ਵੀ ਉਹੀ ਕਰ ਰਿਹਾ, ਮੈਂ ਵੀ ਹੁਣ RSS ਦੇ ਏਜੰਡੇ ਮੁਤਾਬਕ ਹੀ ਚੱਲ ਰਿਹਾ। ਕਿਉਂ ਕਰਕੇ ਉਹ ਕਹਿ ਰਿਹਾ ਵੀ ਬਾਦਲ ਵੀ ਚੱਲਿਆ ਆ ਰਿਹਾ ਸੀ, ਮੈਂ ਵੀ ਚੱਲਿਆ ਆ ਰਿਹਾ। ਇਹ ਗੱਲ ਸਪਸ਼ਟ ਹੋਈ ਆ, ਹੋਰ ਕੋਈ ਮੈਨੂੰ ਹੈਰਾਨਗੀ ਨਹੀਂ ਹੈ। ਇਹਨਾਂ ਨੇ ਅੱਗੇ ਜਾ ਕੇ ਸਿੱਖਾਂ ਨੂੰ ਬਿਲਕੁਲ ਖਤਮ ਕਰ ਦੇਣਾ ਜੀ। 47 ਤੋਂ ਤੁਸੀਂ ਕੰਟੀਨਿਊਸਲੀ ਦੇਖੋ ਤਾਂ ਕੀ ਹੋ ਕੀ ਰਿਹਾ। ਕੋਈ ਮੈਨੂੰ ਗੱਲ ਨਹੀਂ, ਮੇਰੇ ਲਈ, ਮੇਰੀ ਪਾਰਟੀ ਲਈ ਕੋਈ ਮੈਨੂੰ ਗੱਲ ਨਹੀਂ।
ਇਹ ਸਿਰਫ ਗੱਲ ਇਹ ਹੈ ਕਿ ਅੱਜ ਇੱਕ ਗੱਲ, ਕੱਲ ਦੂਜੇ ਮਸਲੇ ਆ ਗਏ। ਕੱਲ ਬਹਿਬਲ ਕਲਾਂ ਦੇ ਵਿੱਚ ਸਾਡੇ ਮੁੰਡੇ ਸ਼ਹੀਦ ਹੋਏ ਨੇ, ਸਤਨਾਮ ਵਾਹਿਗੁਰੂ ਕਰਦਾ। ਸਾਰੀ ਦੁਨੀਆ ਕੀ ਐਡਮਿਨਿਸਟ੍ਰੇਸ਼ਨ, ਕੀ ਏਜੰਸੀਆਂ, ਕੀ ਅੰਤਰਰਾਸ਼ਟਰੀ ਭਾਈਚਾਰਾ ਜਿਹੜਾ ਵੀ ਇਸ ਘਟਨਾ ਨੂੰ ਪੜ੍ਹਦਾ ਹੈ ਬਹਿਬਲ ਕਲਾਂ ਨੂੰ, ਉਹ ਬਿਲਕੁਲ ਸਪਸ਼ਟ ਕਹਿੰਦਾ ਕਿ ਇਹ ਸ਼ਰੇਆਮ ਬੇਇਨਸਾਫੀ ਹੋਈ ਹੈ। ਉਹ ਉਦਾਹਰਨ ਵਾਲਾ ਕਿ ਮੈਂ ਰੀਸੈਂਟ ਲੈਣਾ ਕੀ ਪ੍ਰਕਾਸ਼ ਸਿੰਘ ਬਾਦਲ ਨੇ ਜਾਂ ਅਮਰਿੰਦਰ ਸਿੰਘ ਨੇ ਫਿਜ਼ੀਕਲੀ 2 ਬੱਚੇ ਮਰਨ ਦੀ ਕੋਈ ਚੱਜ ਦੀ ਇਨਕੁਆਇਰੀ ਕਰਵਾਈ ਹੈ ਜਾਂ ਸਿੱਖਾਂ ਸਾਹਮਣੇ ਕੋਈ ਗੱਲ ਹੁੰਦੀ ਹੈ ਜਿਹੜਾ ਉਹ ਇਸ ਤੇ ਕਰਨਗੇ? ਸੋ ਜੇ ਚਾਹੋ ਤਾਂ 20 ਮਿੰਟ ਦੇ ਵਿੱਚ ਇਹ ਮਸਲਾ ਲੋਕਾਂ ਦੇ ਸਾਹਮਣੇ ਸਪਸ਼ਟ ਰੂਪ ਵਿੱਚ ਆ ਸਕਦਾ ਹੈ, ਪਰ ਉਹ ਚਾਹੁੰਦੇ ਨਹੀਂ ਹਨ। ਸਾਰੇ ਇੱਕੋ ਹੀ ਨੇ। ਮੈਂ ਸਿੱਖਾਂ ਨੂੰ ਆਪ ਜੀ ਦੇ ਟੀਵੀ ਮਾਧਿਅਮ ਰਾਹੀਂ ਇਹ ਦੁਬਾਰਾ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ 47 ਤੋਂ ਆਪਣੇ ਗੁਰੂ ਦੀ ਵਿਰਾਸਤ ਤੋਂ ਵਾਂਝੇ ਕਰ ਦਿੱਤੇ ਗਏ ਹੋ ਜੀ। ਇਹ ਅਗਲੀਆਂ ਜਿਹੜੀਆਂ ਗੱਲਾਂ ਨੇ ਸਿਰਫ ਤੁਹਾਡੀ ਜਿਹੜੀ ਪਹਿਲਾਂ 1970 ਤੱਕ ਤੁਹਾਡੀ ਜਿਹੜੀ ਅਵੇਅਰਨੈਸ ਸੀ ਉਦੋਂ ਇਹ ਬਹੁਤਾ ਨਹੀਂ ਲਿਖ ਸਕੇ, ਪਰ ਕਰਦੇ ਰਹੇ। 1980-84 ਵਿੱਚ ਇਹਨਾਂ ਨੇ ਸਿੱਧੇ ਰੂਪ ਵਿੱਚ ਤੁਹਾਡੇ ਤੇ ਹਮਲੇ ਕੀਤੇ। ਇਹਨਾਂ ਮਸਲਿਆਂ ਨੂੰ ਖਤਮ ਕਰਨ ਦੇ ਲਈ ਇਹਨਾਂ ਨੇ ਤੁਹਾਨੂੰ ਅੱਤਵਾਦੀ ਕਹਿ ਦਿੱਤਾ, ਇਹਨਾਂ ਨੇ ਤੁਹਾਨੂੰ ਵੱਖਵਾਦੀ ਕਹਿ ਦਿੱਤਾ ਜੀ। ਇਹ ਸਾਰੀਆਂ ਗੱਲਾਂ ਦਾ ਰਿਜ਼ਲਟ ਇਹ ਨਿਕਲਦਾ ਹੈ ਕਿ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਸਟੇਟ ਪਾਲਿਸੀ, ਇਸ ਚੀਜ਼ ਨੂੰ ਸਮਝਣ ਦੀ ਸਿੱਖੋ, ਕੋਸ਼ਿਸ਼ ਕਰੋ। state policy of Indian state is totally against Sikhism and they want to eliminate physically and ideologically from India। ਇਹ ਪਾਲਿਸੀ ਉੱਪਰ ਕੈਪਟਨ ਸਾਹਿਬ ਵੀ ਚੱਲ ਰਹੇ ਨੇ, ਬਾਬੇ ਚੱਲਦਾ ਆ ਰਿਹਾ ਹੈ। ਹੁਣ ਆਮ ਆਦਮੀ ਪਾਰਟੀ ਚੁੱਪ ਬੈਠੀ ਹੈ। ਚੁੱਪ ਬੈਠਣ ਵਾਲਾ ਵੀ ਉਨੀ ਮੁੱਖ ਵਿਰੋਧੀ ਪਾਰਟੀ ਹੈ। ਇਹ ਕਿਉਂ ਨਹੀਂ ਕਹਿੰਦੇ ਵੀ ਸੋਸ਼ਲ ਮੀਡੀਆ ਦੇ ਵਿੱਚ ਸਿੱਧੇ ਰੂਪ ਵਿੱਚ ਆ ਕੇ ਗੱਲ ਕਰੋ ਜੀ, ਕਿਹੜਾ ਸਿਲੇਬਸ ਪਹਿਲਾਂ ਸੀ ਕਿਹੜਾ ਬਾਅਦ ਸੀ। ਇਹ ਸਾਰੇ ਕੋਲ ਸੋਰਸਿਸ ਹੈਗੇ, ਇਹਨਾਂ ਕੋਲ ਅਧਿਕਾਰ ਹੈਗੇ। ਜੇ ਉਹ ਆਪਣੇ ਸੋਰਸਿਸ ਐਂਡ ਅਧਿਕਾਰ ਇਹਨਾਂ ਕੰਮਾਂ ਵਾਸਤੇ ਨਹੀਂ ਵਰਤਦੇ ਤਾਂ ਮਤਲਬ ਸਾਫ਼ ਹੈ ਕਿ ਸਾਰੇ ਇੱਕ ਨੇ। ਇਹ ਘਟਨਾਵਾਂ ਅੱਗੇ ਵੀ ਵਾਪਰਨਗੀਆਂ, ਦੁੱਖ ਜ਼ਰੂਰ ਹੋਊਗਾ, ਸਟਰਗਲ ਜ਼ਰੂਰ ਕਰਾਂਗੇ, ਪਰ ਇਹ ਜਿਹੜੀ ਹੈ ਸਾਡੇ ਲਈ ਕੋਈ ਅਚੰਭਤ ਬਣਦੀ ਹੈ, ਸਾਡੇ ਲਈ ਅਨਐਕਸਪੈਕਟਡ ਬਣਦੀ ਹੈ। ਬਸ ਮੇਰਾ ਤਾਂ ਇਸ ਤਰ੍ਹਾਂ ਦਾ ਵਿਚਾਰ ਹੈ ਜੀ। ਪ੍ਰੋਫੈਸਰ ਸਾਹਿਬ, ਇਹਦੇ 'ਚ SGPC ਦਾ ਜਿਹੜਾ ਕਿਰਦਾਰ ਹੈਗਾ ਜਾਂ ਜਿਹੜੀ ਉਹਨਾਂ ਦੀ ਪੋਜੀਸ਼ਨ ਹੈਗੀ ਹੈ ਉਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਜਿਵੇਂ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਹੀ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਲੇਮ ਕੀਤਾ ਕਿ ਪਹਿਲਾਂ ਜਿਹੜੀਆਂ ਮੀਟਿੰਗਸ ਹੁੰਦੀਆਂ ਰਹੀਆਂ ਨੇ ਉਹਦੇ ਵਿੱਚ SGPC ਦੇ ਨੁਮਾਇੰਦੇ ਵੀ ਸ਼ਾਮਲ ਹੁੰਦੇ ਰਹੇ ਨੇ, ਅਤੇ ਹੁਣ ਜਦੋਂ ਇਹ ਇਸ਼ੂ ਮੀਡੀਆ ਦੇ ਵਿੱਚ ਸਾਹਮਣੇ ਆਇਆ, ਦੁਨੀਆ ਦੇ ਸਾਹਮਣੇ ਆਇਆ, ਤਾਂ SGPC ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਕਿ ਜੀ ਅਸੀਂ ਜਾਂਚ ਕਰਾਂਗੇ ਇਸ ਸਾਰੇ ਮਾਮਲੇ ਦੀ ਅਤੇ ਫਿਰ ਜਿਹੜੀ ਹੈ ਉਹ ਰਿਪੋਰਟ ਸੌਂਪੀ ਜਾਵੇਗੀ। SGPC ਦੀ ਜਿਹੜੀ ਪੋਜੀਸ਼ਨ ਹੈਗੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਅਮਰਿੰਦਰ ਸਿੰਘ ਜੀ, ਦੁਬਾਰਾ ਇਹ ਗੱਲ ਕਹਿਣੀ ਪਏਗੀ ਕਿ ਜਿਸ SGPC ਨੂੰ ਅਸੀਂ ਸਭ ਤੋਂ ਵੱਡੀ ਸਿੱਖਾਂ ਦੀ ਸੰਸਥਾ ਮੰਨਦੇ ਹਾਂ ਤੇ ਹੈ ਵੀ, ਉਹਦਾ ਜਿਹੜਾ ਮੌਜੂਦਾ ਕਿਰਦਾਰ ਹੈ ਪਿਛਲੇ 30 ਸਾਲ ਦਾ 40 ਸਾਲ ਦਾ, ਉਹ ਗੱਲ ਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ। ਤੇ ਮੌਜੂਦਾ ਕਿਰਦਾਰ ਕੋਈ, ਜਦੋਂ ਮੈਂ ਕਹਿ ਦਿੱਤਾ ਕਿ ਪ੍ਰਕਾਸ਼ ਸਿੰਘ ਬਾਦਲ ਉਹ ਨੀਚੇ ਤੇ ਚੱਲਦਾ ਤਾਂ ਮਤਲਬ SGPC ਵੀ ਚੱਲਦੀ ਹੈ ਜੀ। ਸੋ ਇਹ ਉਹੀ SGPC ਹੈ ਜਿਹੜੀ ਸੰਸਥੇ ਵਾਲੇ ਝੂਠੇ ਸਾਹਿਬ ਨੂੰ ਮਾਫ ਕਰਵਾਓ, ਪਹਿਲਾਂ ਤਾਂ ਕਰਵਾਓ, ਤੇ ਉਹਨੂੰ ਜਸਟੀਫਾਈ ਕਰਨ ਲਈ 1 ਕਰੋੜ ਰੁਪਈਆ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਦਿੰਦੀ ਹੈ ਜੀ। ਇਹ ਵੀ SGPC ਹੈ ਅਮਰਵੀਰ ਸਿੰਘ ਜੀ। ਇਸ ਤੋਂ ਕੋਈ ਕੀ ਆਸ ਕਰ ਸਕਦੇ ਆ? ਜਦੋਂ ਤੱਕ ਕੋਈ ਵੱਡਾ ਬਦਲਾਅ ਇਲੈਕਸ਼ਨ ਦੇ ਰਾਹੀਂ ਸਿੱਖਾਂ ਦੀ ਸੋਚ ਦਾ SGPC ਦੇ ਉੱਪਰ ਨਹੀਂ ਆ ਜਾਂਦਾ, ਉਨੀ ਦੇਰ ਤੱਕ ਇਸ SGPC ਤੋਂ ਜਿਹੜੀ ਬਾਦਲ ਦੇ ਨਾਲ ਚੱਲ ਰਹੀ ਹੈ, ਜਿਹੜੀ ਕੈਪਟਨ ਅਮਰਿੰਦਰ ਦੀ ਪੂਰੀ ਸਪੋਰਟ, ਪਿਛਲੀ ਇਹ 2011 ਦੀ ਇਲੈਕਸ਼ਨ ਹੈ ਜੀ। 2011 ਵਿੱਚ ਕਾਂਗਰਸ ਨੇ ਤੇ ਬਾਦਲ ਨੂੰ ਵੋਟਾਂ ਪਾਈਆਂ ਨੇ SGPC ਦੇ ਵਿੱਚ। ਤੇ ਇਹ ਕਿਵੇਂ ਅਸੀਂ ਕਹਿ ਲਾਂਗੇ ਕਿ ਹਾਂ ਇਹ ਗੱਲ ਅਮਰਿੰਦਰ ਸਿੰਘ ਦੀ ਠੀਕ ਹੋ ਸਕਦੀ ਹੈ, ਪਰ ਉਹਨੂੰ ਇਹ ਗੱਲ ਸਮਝ ਲੈਣੀ ਪਏਗੀ ਡਾਕੂਮੈਂਟਰੀ ਵੀ ਕਿਹੜਾ ਬੰਦਾ ਕਿਹੜੇ ਦਿਨ ਮੀਟਿੰਗ, ਹਰ ਮੀਟਿੰਗ ਦਾ ਰਿਕਾਰਡ ਹੁੰਦਾ ਹੈ ਵੀ ਆਇਆ। ਇਹ ਸਿਰਫ ਲੋਕਾਂ ਦੀ ਅਵੇਅਰਨੈਸ ਵਾਸਤੇ ਹੈ। ਬਾਕੀ ਇਹ ਉਹੀ SGPC ਹੈ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜੀ ਇਹ ਬਾਦਲ ਹੀ ਹੈ। ਜੇ ਬਾਦਲ ਕੰਟੀਨਿਊ ਰੱਖ ਸਕਦਾ ਹੈ ਤਾਂ SGPC ਨੂੰ ਕੰਟੀਨਿਊ ਰੱਖਣਾ ਪਏਗਾ। ਉਹ ਗੁਲਾਮ ਤੌਰ ਤੇ ਚਲਾਈ ਜਾ ਰਹੀ ਹੈ। ਉਹਨਾਂ ਦੀ ਮਰਜ਼ੀ ਨਾਲ ਇਹਨਾਂ ਦੇ ਮੈਂਬਰ ਚੁਣੇ ਜਾਂਦੇ ਨੇ, ਉਹਨਾਂ ਦੀ ਮਰਜ਼ੀ ਨਾਲ ਇਹਨਾਂ ਦੇ ਪ੍ਰਧਾਨ ਚੁਣੇ ਜਾਂਦੇ ਨੇ, ਉਹਨਾਂ ਦੀ ਮਰਜ਼ੀ ਨਾਲ ਉਹ ਬਿਆਨਬਾਜ਼ੀ ਕਰਦੇ ਨੇ, ਉਹਨਾਂ ਦੀ ਮਰਜ਼ੀ ਨਾਲ ਉਹ ਪਿਕਚਰਾਂ ਨੂੰ ਕਲੀਨ ਚਿਟ ਦੇ ਦਿੰਦੇ ਨੇ,
ਉਹਨਾਂ ਦੀ ਮਰਜ਼ੀ ਨਾਲ ਉਹ ਜਸਟੀਫਾਈ ਕਰਦੇ ਨੇ ਕਿ ਸੋਭਾ ਸਾਹਿਬ ਬਿਲਕੁਲ ਠੀਕ ਹੈ। ਅਕਾਲ ਤਖਤ ਸਾਹਿਬ ਤੇ ਐਡੀ ਵੱਡੀ ਕਰਕੇ ਜਥੇਦਾਰ ਫਿਰ ਵੀ ਉਹਨਾਂ ਦੇ ਹਿਸਾਬ ਨਾਲ ਸਰਕਾਰੀ ਬੈਠਾ ਅਕਾਲ ਤਖਤ ਸਾਹਿਬ ਤੇ ਜਿਹੜਾ ਮਾਫ ਵੀ ਕਰ ਦਿੰਦਾ, ਜਿਹੜਾ ਜਸਟੀਫਾਈ ਵੀ ਕਰਦਾ ਸੋਭਾ ਸਾਹਿਬ ਠੀਕ ਸੀ, ਬਿਨਾਂ ਮਾਫੀ ਮੰਗਿਆ, ਇਹ ਉਹੀ ਨੇ। ਸੋ ਮੈਂ ਤਾਂ ਪੁਰਾਣੀ ਗੱਲ ਕੀਤੀ ਹੈ, ਕੋਈ ਨਵਾਂ ਇਹਦੇ ਵਿੱਚ ਵਾਪਰਨ ਦੀ ਆਸ ਨਹੀਂ ਕੀਤੀ ਜਾ ਸਕਦੀ। ਜ਼ਰੂਰ ਐਜੀਪੀ ਦਾ ਨੁਮਾਇੰਦਾ ਗਿਆ ਹੋਊਗਾ, ਜ਼ਰੂਰ ਉਸਤਤ ਕੀਤਾ ਹੋਊਗਾ। ਦੁੱਖ ਦੀ ਗੱਲ ਤਾਂ ਇਹ ਹੈ, ਦੱਸਣ ਵਾਲੀ ਗੱਲ ਤਾਂ ਇਹ ਹੈ, ਜੇ ਅਮਰਿੰਦਰ ਸਿੰਘ ਆਪਣੇ ਆਪ ਨੂੰ ਬਹਾਦਰ ਮੰਨਦੇ ਨੇ ਤੇ ਉਹ ਕਹਿ ਰਹੇ ਕਿ ਅਸੀਂ ਵੀ ਸਟੇਟ ਪਾਲਿਸੀ ਜਿਹੜੀ ਹੈ ਉਹ ਬਾਦਲ ਵਾਂਗ, ਉਹ ਆਮ ਆਦਮੀ ਪਾਰਟੀ ਵਾਂਗ ਅਸੀਂ ਵੀ ਸਵੀਕਾਰ ਕਰ ਲਈ ਹੈ ਤੇ ਅਸੀਂ ਵੀ ਹੁਣ ਮਤਲਬ ਕਹਿਣ ਤੋਂ ਨਾਗਪੁਰ ਦੀਆਂ ਡਾਇਰੈਕਸ਼ਨਾਂ ਦੇ ਚੱਲਦੇ ਆ ਰਹੇ ਹਾਂ। ਇਹ ਜੇ ਢੇਰ ਹੈਗਾ ਤਾਂ ਕਰਦੇ ਨੇ ਕੈਪਟਨ ਅਮਰਿੰਦਰ ਸਿੰਘ, ਇਹ ਸੱਚ ਹੈ, ਸੱਚ ਪ੍ਰਗਟ ਹੋ ਰਿਹਾ। ਜੋ ਨੀਤੀਆਂ ਅਮਰਿੰਦਰ ਸਿੰਘ ਨੇ ਪਿਛਲੇ 1.5 ਸਾਲ ਤੋਂ ਜਾਂ 1.25 ਸਾਲ ਤੋਂ ਅਪਣਾਈਆਂ ਨੇ, ਜੀਪੀਐਸ ਗਿੱਲ ਨੂੰ ਜਾ ਕੇ ਗੁਲਦਸਤੇ ਦਿੱਤੇ ਨੇ, ਜਾਂ ਉਹਨਾਂ ਦੇ ਭੋਗ ਤੇ ਜਾ ਕੇ ਬੜੀ ਸ਼ਰਧਾਂਜਲੀ ਦਿੱਤੀ ਹੈ, ਜਾਂ ਮਤਲਬ ਕਿ ਬੱਚੇ ਸਿੱਖਾਂ ਦੇ ਗੈਂਗਸਟਰ ਕਹਿ ਕੇ ਮਾਰਨੇ ਸ਼ੁਰੂ ਕੀਤੇ ਨੇ, ਜਾਂ ਇਹ ਕਹਿ ਕੇ ਵੀ ਗ੍ਰਹਿ ਮੰਤਰੀ ਨੂੰ ਵੀ ਹਾਂ ਜੀ ਖਾਲਿਸਤਾਨ ਦੀ ਬੜੀ ਵੱਡੀ ਮੂਵਮੈਂਟ ਚੱਲ ਰਹੀ ਹੈ ਜੀ। ਕੀ ਚੱਲ ਰਹੀ ਹੈ? ਅਸੀਂ ਪੰਜਾਬ 'ਚ ਰਹਿੰਦੇ ਹਾਂ, ਕੋਈ ਮੂਵਮੈਂਟ ਨਹੀਂ ਚੱਲ ਰਹੀ। ਜਿਹੜੀ ਮੂਵਮੈਂਟ ਚੱਲ ਰਹੀ ਹੈ ਉਹ ਡੈਮੋਕ੍ਰੇਟਿਕ ਚੱਲ ਰਹੀ ਹੈ, ਉਹ ਕਾਨੂੰਨੀ ਤੌਰ ਤੇ ਚੱਲ ਰਹੀ ਹੈ, ਸਾਡੀ ਪਾਰਟੀ ਚਲਾ ਰਹੀ ਹੈ। ਜੇ ਕੋਈ ਹੋਰ ਵੀ ਚਲਾ ਰਿਹਾ ਤਾਂ ਉਹ ਡੈਮੋਕ੍ਰੇਟਿਕ ਹੈ। ਉਹਦੇ ਵਿੱਚ ਜਾ ਕੇ ਗ੍ਰਹਿ ਮੰਤਰੀ ਨੂੰ ਕਹਿਣਾ ਵੀ ਬੜੀ ਵੱਡੀ ਵਾਇਲੇਸ਼ਨ ਹੋ ਜਾਏਗੀ, 14 ਸਾਲ ਦੇ ਬੱਚੇ ਫੜ ਕੇ ਤੁਸੀਂ ਉਹਨੂੰ ISI ਨਾਲ ਜੋੜੀ ਜਾਓ, ਇਹ ਸਾਰੀ ਗੱਲ ਜਿਹੜੀ ਹੈ ਇਹ ਇੱਕੋ ਹੀ ਹੈ। ਬੇਸ਼ੱਕ ਤੁਸੀਂ ਸਮਝਦੇ ਹੋ ਕਿ ਮੈਂ ਕਿਤਾਬ ਤੋਂ ਬਾਹਰ ਜਾ ਕੇ ਗੱਲ ਕੀਤੀ ਹੈ, ਨਹੀਂ, ਇਹ ਸਾਰੀਆਂ ਗੱਲਾਂ ਨਾਗਪੁਰ ਦੇ ਵਿੱਚ ਡਿਜ਼ਾਈਨ ਹੁੰਦੀਆਂ ਨੇ। ਬਿਲਕੁਲ ਤੁਸੀਂ ਠੀਕ ਕਿਹਾ ਸੀ ਕਿ RSS ਜਿਹੜੀ ਕਹਿੰਦੀ ਹੈ ਕਿ ਸਿੱਖ ਇਤਿਹਾਸ ਨਵੇਂ ਸਿਰੋਂ ਕਿਸੇ ਹੋਰ ਨੂੰ ਸਾਡਾ ਇਤਿਹਾਸ ਲਿਖਣ ਦਾ ਅਧਿਕਾਰ ਕੀ ਹੈ, ਕਿਹਨੇ ਦਿੱਤਾ? ਇਹਨਾਂ ਲੋਕਾਂ ਨੇ ਦਿੱਤਾ, ਜਿਨ੍ਹਾਂ ਨੂੰ ਅਸੀਂ ਲੋਕਾਂ ਨੇ, ਸਾਡੇ ਪੰਜਾਬ ਦੇ ਲੋਕਾਂ ਨੇ ਉਹਨਾਂ ਸੀਟਾਂ ਤੇ ਬਿਠਾਇਆ ਜਿਹੜੀਆਂ ਸੀਟਾਂ ਡਿਸਾਈਡ ਕਰਦੀਆਂ ਨੇ ਕਿ ਕਿਹਦੇ ਨਾਲ ਚੱਲਣਾ, ਉਹਦਾ ਅੱਗੇ ਫਿਊਚਰ ਕੀ ਹੋਣਾ। ਇਹ ਸਾਡੇ ਤੋਂ 25-30 ਸਾਲ ਪਹਿਲਾਂ, 50 ਸਾਲ ਪਹਿਲਾਂ ਉਹ ਗੱਲ ਡਿਜ਼ਾਈਨ ਕਰ ਲੈਂਦੇ ਨੇ। ਮੈਂ ਅਜੇ ਪਿਛਲੇ ਹਫ਼ਤੇ ਨਾਗਪੁਰ ਜਾ ਕੇ ਆਇਆ ਡਾਕਟਰ ਸਿਮਰਜੀਤ ਸਿੰਘ ਮਾਨ ਦੇ ਨਾਲ। ਉੱਥੇ ਸਾਨੂੰ ਬੰਦਿਆਂ ਨੇ ਦੱਸਿਆ ਕਿ ਲਾਇਬ੍ਰੇਰੀਆਂ ਭਰ ਦਿੱਤੀਆਂ ਗਈਆਂ ਨੇ RSS ਦੇ ਹੈੱਡਕੁਆਟਰ ਦੇ ਵਿੱਚ। ਮੈਂ ਤੁਹਾਨੂੰ ਬੜੀ ਰਿਲਾਇਬਲ ਰਿਪੋਰਟ ਦੇ ਰਿਹਾ, ਮੈਂ ਮੀਡੀਆ ਤੇ ਬੋਲ ਰਿਹਾ। ਕਦੇ ਸਮਾਂ ਆਏਗਾ ਮੈਂ ਉਹਨਾਂ ਬੰਦਿਆਂ ਦੇ ਨਾਮ ਹੀ ਦੱਸ ਦਾਂਗਾ, ਪਰ ਹਜੇ ਉਹਨਾਂ ਦੀ ਡਿਊਟੀ ਲਾਈ ਹੋਈ ਸੀ ਵੀ ਸਾਨੂੰ ਐਗਜ਼ੈਕਟ ਦੱਸ ਦਿਓ। ਉਹਨਾਂ ਨੇ ਕਿਹਾ ਵੀ ਤੁਹਾਡਾ ਜਿਹੜਾ ਇਹ ਕਹਿੰਦੇ ਨੇ ਨਾ, ਇਹ ਉਸ ਤੋਂ ਪਹਿਲਾਂ ਇਹ ਗੱਲ ਕਰ ਚੁੱਕੇ ਹੁੰਦੇ ਨੇ। ਜਿਹੜਾ ਉਹ ਕਹਿੰਦੇ ਨੇ ਅਸੀਂ ਸਿੱਖ ਇਤਿਹਾਸ ਦੁਬਾਰਾ ਲਿਖਾਉਣਾ, ਅਸਲ ਵਿੱਚ ਕਿਤਾਬਾਂ ਉਹ ਬੰਦਾ ਕਹਿੰਦਾ ਕਿ ਮੈਂ ਅੱਖੀ ਦੇਖ ਆਇਆ ਉਹ ਕਿਤਾਬਾਂ ਜਿਹੜੀਆਂ ਬਿਲਕੁਲ ਸਿੱਖ ਆਈਡੀਓਲੋਜੀ ਦੇ ਉਲਟ ਨੇ ਤੇ RSS ਦੀ ਜਿਹੜੀ ਇੱਕ ਕਮਰੇ ਦੀ ਲਾਇਬ੍ਰੇਰੀ ਸਿੱਖਾਂ ਵਾਸਤੇ ਅੱਡ ਰੱਖੀ ਗਈ ਹੈ, ਉਹਦੇ ਵਿੱਚ ਮੈਂ ਆਪ ਦੇਖ ਕੇ ਆਇਆ, ਮੈਂ ਪੜ੍ਹ ਕੇ ਆਇਆ ਕੁਝ ਗੱਲਾਂ, ਉਹਨਾਂ ਨੇ ਸਾਨੂੰ ਦੱਸਿਆ ਗਿਆ। ਸੋ ਮੈਂ ਤੁਹਾਨੂੰ ਇਸ ਤੋਂ ਵੱਡੀ ਗੱਲ ਦੱਸ ਰਿਹਾ ਵੀ ਜੋ ਆਉਣ ਵਾਲੇ ਟਾਈਮਾਂ ਤੇ ਆਵਾਂਗੀ, ਪੂਰੀਆਂ ਕਿਤਾਬਾਂ ਤਿਆਰ ਹੋਈਆਂ ਪਈਆਂ ਨੇ RSS ਦੇ ਹੈੱਡਕੁਆਟਰ 'ਚ। ਮੈਂ ਮਤਲਬ ਕਿ 23 ਤਰੀਕ ਤੋਂ ਲੈ ਕਰਕੇ 28 ਤਰੀਕ ਤੱਕ ਅਸੀਂ ਨਾਗਪੁਰ ਸੀਗੇ ਤੇ ਸਾਨੂੰ ਫਿਜ਼ੀਕਲੀ ਲੋਕਾਂ ਨੇ ਇਹ ਗੱਲ ਦੱਸੀ ਹੈ। ਪਰ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਪਰ ਇਹ ਉਹ ਗੱਲ ਦੁਬਾਰਾ ਮੈਂ ਕਹਾਂਗਾ ਵੀ ਆਪਾਂ ਆਸ ਕਰਨ, ਸਿੱਖ ਸਾਰੀ ਦੁਨੀਆ ਭਰ ਦੇ ਸਿੱਖ ਇਸ ਗੱਲ ਤੇ ਆਸ ਨਾ ਕਰਿਓ ਵੀ ਆਮ ਆਦਮੀ ਪਾਰਟੀ ਤੁਸੀਂ ਜਹਾਜ਼ ਭਰ ਕੇ ਆਉਂਦੇ ਹੋ, ਤੁਸੀਂ ਅਮਰਿੰਦਰ ਸਿੰਘ ਨੂੰ ਬਹੁਤ ਵੱਡਾ ਸਿੱਖ ਮੰਨਦੇ ਹੋ, ਤੁਸੀਂ ਬਾਦਲ ਨੂੰ ਤੇ ਉਹਨੂੰ ਵੋਟਾਂ ਪਾਉਂਦੇ ਹੋ, ਸੁਖਬੀਰ ਖਾਨ ਨੂੰ, ਸਾਰਿਆਂ ਨੂੰ, ਤਾਂ BJP ਨੂੰ। ਇਹ ਤੁਸੀਂ ਬੜੇ ਵੱਡੇ ਭੁਲੇਖੇ 'ਚ ਹੋ। ਅਸਲ ਵਿੱਚ ਤੁਸੀਂ ਆਪਣੀ ਆਈਡੀਓਲੋਜੀ ਦਾ ਸੁਸਾਈਡ ਕਰ ਰਹੇ ਹੋ। ਤੁਸੀਂ ਆਪ ਜਿਹੜੇ ਵੋਟਾਂ ਦੇ ਅਧਿਕਾਰੀ ਹੋ, ਆਪ ਉਹ ਜਿਹਨੂੰ ਕਹਿੰਦੇ ਨੇ ਸਕੇਪ ਗੋਟ, ਤੁਸੀਂ ਦਿੱਲੀ ਦੇ ਬੱਕਰੇ ਆਪ ਕਰ ਰਹੇ ਹੋ। ਆਪ ਜਾ ਕੇ ਗਰਦਨਾਂ ਤੁਸੀਂ ਦਿੱਲੀ ਰੱਖਦੇ ਹੋ ਵੀ ਸਾਡੇ ਤੇ ਕਿਰਪਾਨ ਚਲਾਓ। ਤੁਸੀਂ ਆਪ ਹੁਣ ਨਾਗਪੁਰ ਰੱਖਣ ਲੱਗੇ ਹੋ ਵੀ ਸਾਡੇ ਤੇ ਕਿਰਪਾਨ ਚਲਾਓ। ਸੋ ਸਾਰਾ ਕੁਝ ਤਾਂ ਸਾਹਮਣੇ ਆ। ਹਾਂ, ਇਸ ਗੱਲੋਂ ਬਾਦਲ ਉਹਨੂੰ ਬੜੀ ਵੀ ਹੈਗੇ ਨੇ ਕਿ ਉਹਨਾਂ ਨੇ ਜੋ ਕੁਟਿਆਮ ਕੀਤਾ, ਜੋ ਮਾੜਾ ਕੰਮ ਕੀਤਾ, ਉਹਨਾਂ ਨੇ ਸ਼ਰੇਆਮ ਕੀਤਾ। ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ। ਹੁਣ ਕਿਤਾਬ ਛਪੀ ਆ, ਉਸ ਦਿਨ ਹੀਰਾ ਸਾਹਿਬ ਕਹਿ ਰਹੇ ਸੀਗੇ ਦਰਬਾਰ ਬਾਰੇ ਇੰਟਰਵਿਊ ਦੇ ਵਿੱਚ ਮੈਂ ਸੁਣਿਆ ਸੀ ਕਿ ਹੁਣ ਕਿਤਾਬ ਛਪੀ ਹੈ, ਮੈਨੂੰ ਇਸ ਦਾ ਨਾਮ ਨਹੀਂ ਯਾਦ ਹੈਗਾ, ਜਿਹਦੇ ਵਿੱਚ 110 ਤੇ 111 ਪੇਜ ਦੇ ਵਿੱਚ ਲਿਖਿਆ ਹੋਇਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀਆਂ ਤਕਰੀਬਨ ਰੂਟੀਨ ਦੇ ਵਿੱਚ KPS ਗਿੱਲ ਦੇ ਨਾਲ ਰਾਤ ਨੂੰ ਮੀਟਿੰਗਾਂ ਹੁੰਦੀਆਂ ਸੀ ਜੀ। ਉਸ ਤੋਂ ਬਾਅਦ ਵੀ ਲੋਕ ਉਹਨਾਂ ਨੂੰ ਵੋਟ ਪਾਈ ਜਾਂਦੇ ਸੀ। ਫਿਰ ਜਿਹੜੀ ਮੇਨ ਗਲਤੀ ਹੈ, ਜਾਂ ਤਾਂ ਕਹਿੰਦੇ ਵੀ ਉਹ ਵਿਚਾਰੇ ਹਜੇ ਅਵੇਅਰ ਨਹੀਂ ਹੋਏ, ਜਾਂ ਉਹਨਾਂ ਨੇ ਗੁਲਾਮੀ ਸਵੀਕਾਰ ਕਰ ਲਈ ਹੈ ਲੋਕਾਂ ਨੇ। ਇਸ ਕਰਕੇ ਜੇ ਗੁਲਾਮੀ ਸਵੀਕਾਰ ਕਰ ਲਈ ਹੈ ਬਹੁਤੇ ਲੋਕਾਂ ਨੇ, ਅਸੀਂ ਜੂਝਦੇ ਰਹਾਂਗੇ, ਸਾਡਾ ਫਰਜ਼ ਬਣਦਾ ਹੈ। ਸੋ ਉਹਨਾਂ ਨਾਲ ਜਿਹੜੇ ਰਿਜ਼ਲਟਸ ਨੇ ਉਹ ਅੱਗੇ ਜਾ ਕੇ ਤਾਂ ਮਿਲ ਸਕਦੇ ਨੇ। ਰੀਸੈਂਟਲੀ ਕੋਈ ਰਿਜ਼ਲਟ ਮਿਲਣ ਦੀ ਮੈਨੂੰ ਆਸ ਲੱਗਦੀ ਜੀ। ਸੋ ਪ੍ਰੋਫੈਸਰ ਸਾਹਿਬ, ਸਾਡਾ ਜਿਹੜਾ ਸਮਾਂ ਹੈਗਾ ਉਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ, ਪਰ ਇੱਕ ਸਵਾਲ
ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਹਵਾਲੇ ਨਾਲ ਮੈਂ ਜ਼ਰੂਰ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਕਿ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਵੱਲੋਂ ਕੀਤਾ ਗਿਆ ਸੀ, ਉਸ ਦੀ ਜਿਹੜੀ ਵਰ੍ਹੇਗੰਢ ਹੈਗੀ ਹੈ 32ਵੀਂ ਵਰ੍ਹੇਗੰਢ ਬੀਤੇ ਕੱਲ੍ਹ ਲੰਘੀ ਹੈ ਅਤੇ ਦੁਨੀਆ ਭਰ ਦੇ ਵਿੱਚ ਇੱਥੇ ਅਮਰੀਕਾ ਦੇ ਵਿੱਚ ਵੀ, ਯੂਰਪ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਕੈਨੇਡਾ ਦੇ ਵਿੱਚ ਵੀ, ਅਤੇ ਥਾਂ ਥਾਈਂ ਜਿਹੜੇ ਹੈਗੇ ਨੇ ਉਹਨੂੰ ਕਮੈਮੋਰੇਟ ਕਰਦਿਆਂ, ਯਾਦ ਕਰਦਿਆਂ, ਜਿਹੜਾ ਖਾਲਿਸਤਾਨ ਦੀ ਪ੍ਰਾਪਤੀ ਲਈ ਪ੍ਰਣ ਜਿਹੜਾ ਹੈਗਾ ਉਹ ਦੁਹਰਾਉਂਦਿਆਂ ਸਿੱਖਾਂ ਨੇ ਸਮਾਗਮ ਕੀਤੇ ਨੇ। ਇਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ, ਕੀ ਸੰਦੇਸ਼ ਦੇਣਾ ਚਾਹੋਗੇ? 29 ਅਪ੍ਰੈਲ 1986 ਨੂੰ ਜਿਹੜਾ ਪ੍ਰਗਟਾਵਾ ਪੰਥਕ ਕਮੇਟੀ ਨੇ ਕੀਤਾ, ਕਿਉਂਕਿ ਪੰਥਕ ਕਮੇਟੀ ਜਿਹੜੀ ਸੀ, ਜਿਹੜੇ ਮੱਕੀ ਮਾਨਵਚਾਲ ਸਾਹਿਬ ਸੀ, ਗੁਰਬਚਨ ਸਿੰਘ ਜੀ, ਗੁਰਚਰਨ ਸਿੰਘ ਜੀ, ਗੁਰਬਚਨ ਸਿੰਘ ਸ਼ਾਇਦ ਨਾਂ ਸੀ ਉਹਨਾਂ, ਤੇ ਮਾਨਵਚਾਲ ਸਾਹਿਬ ਨੇ ਜਿਹੜਾ ਆਪਣੀ ਕਮੇਟੀ ਨਾਲ ਇਹ ਐਲਾਨ ਕੀਤਾ। ਅਸਲ ਵਿੱਚ ਇਹ ਅਧਿਕਾਰ 1986 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ ਉਹਨਾਂ ਨੂੰ ਦਿੱਤਾ ਸੀ। ਸੋ ਇੱਕ ਤਾਂ ਇਹ ਹੈ ਕਿ ਜਿਹੜਾ 86 ਦੇ ਵਿੱਚ ਇਹ ਐਲਾਨ ਹੋਇਆ 29 ਅਪ੍ਰੈਲ ਨੂੰ, ਇਹ ਸਿੱਖਾਂ ਦੀਆਂ 47 ਤੋਂ ਲੈ ਕੇ ਦਰਬਾਰ ਸਾਹਿਬ ਤੇ ਹਮਲੇ ਤੱਕ ਦੀਆਂ ਭਾਵਨਾਵਾਂ ਨੂੰ ਨਿਚੋੜ ਰੂਪ ਹੀ ਦੱਸਦਾ ਸੀ ਕਿ ਖਾਲਿਸਤਾਨ ਤੋਂ ਬਿਨਾਂ, ਜਿਵੇਂ ਸੰਤ ਜੀ, ਸੰਤ ਜਰਨੈਲ ਸਿੰਘ ਜੀ ਵੀ ਕਹਿ ਗਏ ਸੀ, ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਹੈ। ਬਿਲਕੁਲ ਸੇਮ ਇਹੀ ਗੱਲ ਜਿਹੜੀ ਹੈ 1994 ਨੂੰ 1 ਮਈ 1994 ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਿਆ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਬਣਾਇਆ, ਜਦੋਂ ਵੀ ਅੰਮ੍ਰਿਤਸਰ ਐਲਾਨਨਾਮਾ ਦੁਬਾਰੇ ਇਸ ਗੱਲ ਨੂੰ ਮੋਹਰ ਲਾਉਂਦਾ ਹੈ ਤੇ 2015 ਦਾ ਸਰਬ ਖਾਲਸਾ ਵੀ ਉਸੇ ਗੱਲ ਤੇ ਮੋਹਰ ਲਾਉਂਦਾ ਹੈ ਕਿ ਸਿੱਖਾਂ ਕੋਲ ਕੋਈ ਆਪਸ਼ਨ ਨਹੀਂ। ਜਿਹੜਾ ਤੁਸੀਂ ਕਿਹਾ ਕਿ ਦੁਨੀਆ ਭਰ ਦੇ ਵਿੱਚ ਟ੍ਰੇਡ ਹੋਈਆਂ ਨੇ, ਇਹ ਬਹੁਤ ਚੰਗੀ ਗੱਲ ਹੈ। ਮੈਂ ਬੇਨਤੀ ਕਰਾਂਗਾ ਭਾਰਤ ਤੋਂ ਬਾਹਰ, ਇੰਡੀਆ ਤੋਂ ਬਾਹਰ ਦੇ ਜਿਹੜੇ ਮੁਲਕ ਨੇ ਜਿੱਥੇ ਸਿੱਖ ਰਹਿੰਦੇ ਨੇ, ਜਿੱਥੇ ਉਹ ਜਿਹੜੇ ਵੱਡੇ ਪ੍ਰੋਫੈਸ਼ਨ ਕਰਦੇ ਨੇ, ਬਹੁਤ ਚੰਗੀ ਗੱਲ ਹੈ। ਉੱਥੇ ਉਹ ਡਿਪਲੋਮੈਟਿਕਲੀ ਆਪਣੇ ਜਿਹੜੇ ਲੌਬਿੰਗ ਹੈ ਉਹ ਵੀ ਜ਼ਰੂਰ ਕਰਨ ਵੀ ਸਾਡੇ ਨਾਲ ਇੰਨੇ ਜ਼ਿਆਦਾ ਧੱਕੇ ਹੋ ਚੁੱਕੇ ਨੇ, ਇੱਕ ਕੌਮ ਦੇ ਨਾਲ ਐਡੀ ਵੱਡੀ ਸਟੇਟ ਜਿਹੜੀ ਪਾਵਰ ਹੈ ਉਹ ਸਭ ਤਰ੍ਹਾਂ ਨਾਲ ਆਦੇਸ਼ ਜਾਰੀ ਹੈ। 29 ਅਪ੍ਰੈਲ ਦਾ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਹੈ, ਜੇ ਅਸੀਂ ਉਹਨੂੰ ਸਮਰਪਿਤ ਹਾਂ, ਜਿਵੇਂ ਕਿ ਲੱਗ ਰਿਹਾ ਸਾਫ਼ ਤੌਰ ਤੇ ਦੁਨੀਆ ਭਰ ਦੇ ਵਿੱਚ ਸਿੱਖ ਕਰ ਰਹੇ ਨੇ, ਉਹਨਾਂ ਨੂੰ ਕੈਨੇਡਾ ਵਾਂਗ ਡਿਪਲੋਮੈਟਿਕ ਤੌਰ ਤੇ ਹੋਰ ਅੱਗੇ ਵਧਾ ਕੇ, ਅਮਰੀਕਾ ਬਹੁਤ ਵੱਡੀ ਸਟੇਟ ਹੈ, ਇਸ ਦੁਨੀਆ ਦੀ ਤਾਕਤ ਹੈ, ਕੈਨੇਡਾ, ਆਸਟ੍ਰੇਲੀਆ, ਯੂਰਪ, ਇੰਗਲੈਂਡ, ਇਹ ਸਾਰੇ ਮੁਲਕਾਂ ਨੂੰ ਮਤਲਬ ਕਿ ਇਹਨਾਂ ਦੇ ਸਫੀਰਾਂ ਨੂੰ, ਇਹਨਾਂ ਦੇ ਮਿਊਨਿਸਪਲ ਕਾਰਪੋਰੇਸ਼ਨ ਤੋਂ ਲੈ ਕੇ ਪਾਰਲੀਮੈਂਟ ਤੱਕ ਨੂੰ ਤੁਸੀਂ ਇਹ ਗੱਲ ਡਾਕੂਮੈਂਟਰੀ ਸਾਡੇ ਬਾਹਰਲੇ ਭਰਾ ਦੱਸਣ ਕਿ ਕਿਸ ਤਰ੍ਹਾਂ ਨਾਲ ਸਾਡੇ ਨਾਲ ਧੱਕਾ ਹੋ ਰਿਹਾ ਹੈ, ਤੇ ਇਹਦਾ ਜਿਹੜਾ ਹੱਲ ਹੈ ਉਹ ਖਾਲਿਸਤਾਨ ਦੇ ਵਿੱਚ ਕਿਵੇਂ ਹੈ ਤੇ ਕਿਵੇਂ ਅਸੀਂ ਖਾਲਿਸਤਾਨ ਦੇ ਨੇੜੇ ਜਾ ਸਕਦੇ ਹਾਂ। ਇਹਨਾਂ ਚੀਜ਼ਾਂ ਦੀ ਆਸ ਅਸੀਂ ਰੱਖਦੇ ਹਾਂ, ਕਿਉਂਕਿ ਅਸੀਂ ਤਾਂ ਇੱਥੇ ਬਲਦੀ ਅੱਗ ਦੇ ਵਿੱਚ ਮਿਹਨਤ ਕਰ ਰਹੇ ਹਾਂ ਜੀ। ਸਾਨੂੰ ਕੋਈ ਦੁੱਖ ਵੀ ਨਹੀਂ ਹੈਗਾ, ਸਾਨੂੰ ਬਹੁਤ ਖੁਸ਼ੀ ਹੈ ਕਿ ਸਾਨੂੰ ਜੇਲ੍ਹ ਭੇਜ ਦਿੰਦੇ ਨੇ, ਸਾਡੇ ਤੇ ਕੇਸ ਪਾਉਂਦੇ ਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਦੇਸ਼ ਧਰੋਹੀ ਦੇ ਕੇਸ, ਖਾਲਿਸਤਾਨ ਕਹਿਣ ਕਰਕੇ, ਆਜ਼ਾਦੀ ਕਹਿਣ ਕਰਕੇ 73 ਪਾਏ ਨੇ, ਪ੍ਰੂਵ ਭਾਵੇਂ ਨਹੀਂ ਕਰ ਸਕੇ ਕਿਉਂਕਿ ਅਸੀਂ ਡੈਮੋਕ੍ਰੇਟਿਕਲੀ ਚੱਲਦੇ ਹਾਂ। ਅਸੀਂ ਤਾਂ ਇੱਥੇ ਰਣ ਸੱਤੇ ਵਿੱਚ ਮਿਹਨਤ ਕਰ ਰਹੇ ਹਾਂ, ਪਰ 29 ਅਪ੍ਰੈਲ ਦੇ ਖਾਲਿਸਤਾਨ ਦੇ ਐਲਾਨਨਾਮੇ ਦੀ ਜਿਹੜੀ ਕਹਿੰਦੇ ਨੇ ਅੱਗੇ ਕਦਮ ਸਟੈਪ ਅਪ ਕਰਨ ਦਾ ਜਿਹੜਾ ਹੋਏਗਾ, ਉਹ ਮੈਂ ਕਹਿੰਦਾ ਕਿ ਬਾਹਰਲੇ ਮੁਲਕ ਆਪਣੇ ਤੌਰ ਤੇ ਉਸ ਹਿਸਾਬ ਨਾਲ ਚੱਲਣ ਤੇ ਸਾਨੂੰ ਦੱਸਣ ਵੀ ਅਸੀਂ ਖਾਲਿਸਤਾਨ ਲਈ ਜੋ ਕਰ ਰਹੇ ਹਾਂ ਇਸ ਤੋਂ ਵੱਧ ਵੀ ਅਸੀਂ ਕਰ ਸਕਦੇ ਹਾਂ। ਤਾਂ ਜੇ ਸਾਨੂੰ ਕੁਛ ਸੁਝਾਅ ਦਊਗਾ ਅਸੀਂ ਜ਼ਰੂਰ ਕਰਾਂਗੇ, ਤਾਂ ਹੀ 29 ਅਪ੍ਰੈਲ ਦਾ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਪੰਥਕ ਕਮੇਟੀ ਨੇ ਕੀਤਾ ਤੇ ਬਾਰ-ਬਾਰ 1994 ਤੇ 2015 ਨੂੰ ਕੀਤਾ ਗਿਆ। ਇਹ ਸਿੱਖਾਂ ਜਿਹੜੀ ਮੋਹਰ ਲਾਈ ਹੈ, ਇਹਦਾ ਮਤਲਬ ਹੈ ਵੀ ਖਾਲਿਸਤਾਨ ਦੀ ਜਿਹੜੀ ਗੱਲ ਹੈ ਉਹ ਸਿੱਖ ਹੁਣ ਸਵੀਕਾਰ ਕਰਦੇ ਜਾ ਰਹੇ ਨੇ ਜੀ। ਬਿਲਕੁਲ ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। TV 84 ਦਾ ਅਮਰਜੀਤ ਸਿੰਘ ਜੀ ਤੁਹਾਡਾ ਤੇ ਜਿੰਨੇ ਵੀ ਸੁਣਨ ਵਾਲੇ ਸੋਚਦੇ ਨੇ ਸਾਰਿਆਂ ਦਾ ਰਹਿਣੀ ਹੋ ਕੇ ਫਤਿਹ ਅੱਜ ਕਰਦਾ ਦੁਬਾਰੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, TV 84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ।
ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।